ਕਿ ਤੁਹਾਨੂੰ ਉਹ ਪਿੰਡ ਜਿਹੜਾ ਸੀ ਉਹ ਯਾਦ ਹੈ ਕਿ ਤੁਹਾਡਾ ਘਰ ਕਿੱਥੇ ਹੁੰਦਾ ਸੀ ਤੇ ਕੋਲ ਕਿਹੜੀ ਕੋਈ ਚੀਜ਼ ਸੀ, ਕੋਈ ਮਤਲਬ ਜਿਸ ਤਰ੍ਹਾਂ ਹੁੰਦਾ ਨਾ ਕਈ ਕਹਿੰਦਾ ਕਿ ਸਾਡਾ ਘਰ ਮਸਜਿਦ ਦੇ ਕੋਲ ਸੀ, ਸਾਡੇ ਘਰ ਦੇ ਕੋਲ ਖੂਹੀ ਸੀ, ਜਾਂ ਕੋਈ ਐਸੀ ਚੀਜ਼ ਹੈ ਤੁਹਾਡੇ ਘਰ ਨੂੰ ਉੱਥੇ? ਪਿੱਛੇ ਹਾਂਜੀ। ਜਿਹੜਾ ਪਿੰਡ ਛੱਡ ਕੇ ਅਸੀਂ ਜੀ ਆਏ ਸੀ, ਬਿਲਕੁਲ। ਸਾਰੇ ਪਿੰਡ ਦਾ ਨਕਸ਼ਾ ਮੇਰੇ ਸਾਹਮਣੇ ਹੈ। ਤੇ ਉਹ 'ਚ ਆਪਣਾ ਪਛਾਣ ਲਓਗੇ ਪਿੰਡ, ਹਾਂ ਬਿਲਕੁਲ ਅਗਰ ਪਛਾਣ, ਤੁਹਾਨੂੰ ਤਹਿਸੀਲ ਤੇ ਛੱਡ ਦਿੱਤਾ ਜਾਏ? ਬਿਲਕੁਲ ਪਛਾਣ ਲੱਗਾ। ਤਹਿਸੀਲ ਵਿੱਚ ਛੱਡ ਦਿੱਤਾ ਜਾਏ ਤਾਂ ਉੱਥੋਂ ਫਿਰ ਪੈਦਲ ਕੋਈ 8-10 ਕਿਲੋਮੀਟਰ ਹੈ, ਕਿਲੋਮੀਟਰ ਸਾਡਾ ਪਿੰਡ ਹੈ। ਅੱਛਾ। ਹਾਂ, ਤੇ ਟੁਰ ਜਾਓਗੇ? ਪੁੱਛ ਗਿੱਛ ਕੇ ਤੇ ਫਿਰ ਉਸ ਪਿੰਡ ਆ ਹੀ ਸਕਦਾ ਨਾ ਬੰਦਾ। ਤੇ ਉਹ ਗਲੀ 'ਚ ਵੜ ਕੇ ਤਾਂ ਆਪਣਾ ਘਰ ਵੀ ਲੱਭ ਲਓ, ਭਾਵੇਂ ਚਲੋ ਉੱਥੇ ਨਵਾਂ ਹਾਂ ਬਣ ਹਾਂ, ਗਿਆ। ਬਿਲਕੁਲ ਲੱਭ ਲਾਂਗਾ, ਬਿਲਕੁਲ ਲੱਭ ਲਾਂਗੇ ਇਨਸ਼ਾਅੱਲਾ। ਚਲੋ। ਇਹ ਮੇਰੀ ਯਾਦਦਾਸ਼ਤ ਬੜੀ ਪੱਕੀ ਹੈ। ਨਹੀਂ ਲੱਗ ਰਿਹਾ, ਹਾਂ, ਲੱਗ ਰਿਹਾ ਮੇਰੀ ਮਾਸ਼ਾ। ਯਾਦਦਾਸ਼ਤ ਬੜੀ ਪੱਕੀ ਹੈ। ਹਾਂ। अस्सलाम वालेकुम दोस्तों, मैं औरंगज़ेब बेग एक नई वीडियो ਨਾਲ ਤੁਹਾਡੀ ਖਿਦਮਤ 'ਚ ਹਾਜ਼ਰ, ਔਰ ਇੱਕ ਨਵੀਂ ਕਹਾਣੀ, ਨਵੀਂ ਸਟੋਰੀ ਹਮੇਸ਼ਾ ਦੀ ਤਰ੍ਹਾਂ। ਇਸ ਵੇਲੇ ਮੈਂ ਬੈਠਾ ਪਿੰਡ ਡੱਲੇ ਕੀ ਗੁਰਾਇਆ, ਜਿਹੜਾ ਕਿ ਤਹਿਸੀਲ ਡਸਕਾ ਔਰ ਜ਼ਿਲ੍ਹਾ ਸਿਆਲਕੋਟ 'ਚ ਵਾਕਿਆ ਹੈ। ਬੜਾ ਪੁਰਾਣਾ ਪਿੰਡ ਹੈਗਾ, ਬੜੀ ਰਿਚ ਹਿਸਟਰੀ ਇਸ ਪਿੰਡ ਦੀ ਹੈਗੀ ਹੈ। ਰਜਿੰਦਰ ਸਿੰਘ ਬੈਦੀ ਜੋ ਹੈ ਉਹਨਾਂ ਦਾ ਵੀ ਜਨਮ ਐਸੇ ਪਿੰਡ ਵਿੱਚ ਹੋਇਆ। ਖੈਰ ਉਹਦਾ ਅਸੀਂ ਜ਼ਿਕਰ ਜਿਹੜਾ ਨਾ ਉਹ ਆਪਣੀ ਦੂਸਰੀ ਵੀਡੀਓ 'ਚ ਕਰਾਂਗੇ। ਫਿਲਹਾਲ ਸਾਡੇ ਨਾਲ ਇੱਕ ਬਜ਼ੁਰਗ ਨੇ ਜਿਹੜੇ ਕਿਆਮੇ ਪਾਕਿਸਤਾਨ ਤੋਂ ਪਹਿਲੇ ਇੰਡੀਆ ਦਾ ਜਿਹੜਾ ਇਲਾਕਾ ਯਾਨੀ ਇੰਡੀਆ ਦੇ ਵਿੱਚ ਮੁਕੀਮ ਸਨ ਆਪਣੇ ਪੇਰੈਂਟਸ ਦੇ ਨਾਲ, ਤੇ ਉਹ ਫਿਰ ਜਦੋਂ ਵੰਡ ਹੋਈ ਉਹ ਫਿਰ ਇਹ ਆਪਣੇ ਵਾਲਦੈਨ ਨਾਲ ਇਸ ਪਿੰਡ 'ਚ ਆਏ ਡੱਲੇ ਕੀ ਗੁਰਾਇਆ, ਤੇ ਉਹਨਾਂ ਨਾਲ ਥੋੜ੍ਹੀਆਂ ਯਾਦਾਂ ਸ਼ੇਅਰ ਕਰਨੇ ਆ ਕਿਉਂਕਿ ਉਹਨਾਂ ਨੂੰ ਹੋਸ਼ ਹੈ ਜਦੋਂ ਪਾਕਿਸਤਾਨ ਬਣਿਆ, ਤੇ ਗੱਲਬਾਤ ਦਾ ਆਗਾਜ਼ ਕਰਨੇ ਆ। ਅਸਲਾਮ ਵਾਲੇਕੁਮ ਚਾਚਾ ਜੀ, ਕੀ ਹਾਲ ਹੈ? ਵਾਲੇकुम सलाम, अल्हम्दुलिल्लाह, शुक्र। ਕੀ ਨਾਂ ਆਪਣਾ ਤੇ ਵਾਲਦ ਸਾਹਿਬ ਦਾ ਕੀ ਨਾਂ ਜੀ? सफ़ेद खां, सफ़ेद खां। ਤੇ ਤੁਹਾਡਾ ਨਾਂ ਕੀ ਹੈ? मेरा नाम अब्दुल करीम। ਤੇ ਵਾਲਦ ਸਾਹਿਬ ਦਾ ਨਾਂ ਸਫੈਦ ਖਾਨ। सफ़ेद खां। ਦਾਦਾ ਜੀ ਦਾ ਨਾਂ ਯਾਦ ਹੈ? हाँ, ਦੱਸ ਦਿਓ। बागदल खां। ਵਾਹ ਜੀ ਵਾਹ। बागदल खां। ਬਾਗਦਲ ਖਾਨ। हाँ। ਅੱਛਾ ਚਾਚਾ ਜੀ, ਗੱਲਾਂ ਥੋੜੀਆਂ ਪੁਰਾਣੀਆਂ ਕਰਾਂਗੇ 1947 ਤੋਂ ਪਹਿਲੇ ਦੀਆਂ ਵੀ ਜਾਂ ਉਸ ਤੋਂ ਦੌਰਾਨ ਵੀ। ਅੱਛਾ, ਤੁਸੀਂ ਜਦੋਂ ਆਪਣੇ ਵਾਲਦੈਨ ਨਾਲ ਇੱਥੇ ਆਏ ਸੋ ਤੇ ਕਿੰਨੀ ਕੁ ਏਜ ਹੋਣੀ ਹੈ, ਕਿੰਨੀ ਕੁ ਉਮਰ ਹੋਏਗੀ? मेरी ਹਾਂਜੀ। 8 साल। ਅੱਛਾ, ਫਿਰ ਤੇ ਹੋਸ਼ ਹੈ ਨਾ। ਤੇ ਉਹ ਆਪਣਾ ਪਿੰਡ ਜਿਹੜਾ ਉੱਥੇ ਇੰਡੀਆ ਦੇ ਸੀ, ਜ਼ਿਲ੍ਹਾ ਤਹਿਸੀਲ ਕਿਹੜਾ ਪਿੰਡ ਸੀ? पहाड़पुर। पहाड़पुर। ਤੇ ਤਹਿਸੀਲ तहसील सी नू। ਤੇ ਜ਼ਿਲ੍ਹਾ नून पेशवा नू है। नू। वाली है। ਨੂ। नू। ਅੱਛਾ। और जिला गुड़गामा। ਗੁੜਗਾਵਾਂ। गुड़गामा। ਤੇ ਇਹ ਕਿੱਡਾ ਕੁ ਵੱਡਾ ਪਿੰਡ ਸੀ ਉੱਥੇ? ਪਿੰਡ ਜਿਹੜਾ ਨਾ ਉਹ ਠੱਠੇ ਜਿਹਾ ਸੀ। ਮਤਲਬ ਕਿ ਕੋਈ 100 ਕੁ ਘਰ ਹੋਏਗਾ? ਹਾਂ, ਹੁਣ ਇੰਨੀ ਤੇ ਹੋਸ਼ ਨਹੀਂ ਨਾ, ਨਹੀਂ ਇਹਨਾਂ ਸਹੀ। ਸ਼ਊਰ ਹੀ ਨਹੀਂ ਸੀ ਉਦੋਂ। ਬਿਲਕੁਲ 8 ਸਾਲ ਦੀ ਉਮਰ ਕੀ ਹੁੰਦੀ ਹੈ? ਸਹੀ। ਬਹਰਹਾਲ ਠੱਠੇ ਜਿਹਾ ਪਿੰਡ ਹੈ ਸੀ। ਤੇ 300 ਦੇ ਕਰੀਬ ਘਰ ਹੈ ਸੀ। ਹਾਂ 300 ਦੇ ਕਰੀਬ ਘਰ 300 ਦੇ ਕਰੀਬ ਤਕਰੀਬਨ ਘਰ ਹੋਏਗਾ। ਹਾਂ, ਸ਼ਾਇਦ। ਤੇ ਬਹੁਤਾ ਮੁਸਲਮਾਨ ਸਨ ਕਿ ਸਾਰੇ ਮਿਕਸ ਹੀ ਸਨ? ਬਹੁਤ ਮੁਸਲਮਾਨ ਹੀ ਸਨ ਸਾਰੇ ਹੀ, ਟੋਟਲੀ। ਸਿਰਫ ਚਿਮਿਆਰਾਂ ਦੇ ਘਰ ਸਨ 2-3। ਚਿਮਿਆਰਾਂ ਦੇ, ਚਿਮਿਆਰ ਜਿਸ ਤਰ੍ਹਾਂ ਸਾਡੇ ਈਸਾਈ ਨਹੀਂ, ਜੀ ਜੀ। ਇਸ ਤਰ੍ਹਾਂ ਦੇ ਹੀ ਸਮਝੋ। ਅੱਛਾ ਬਾਕੀ ਸਭ ਮੁਸਲਮਾਨ ਸਨ। ਠੀਕ ਹੈ। ਹਾਂ ਤੇ ਜ਼ਮੀਨ ਭਾਂਡੇ ਵਾਲੇ ਸਨ ਮੁਸਲਮਾਨ ਉੱਥੇ? ਹਾਂ, ਜ਼ਮੀਨ ਬਿਲਕੁਲ। ਅਸੀਂ ਵੀ ਜ਼ਮੀਨ ਵਾਲੇ ਹੀ ਸਾਂ ਜਿਹੜੀ ਉੱਥੇ ਛੱਡ ਕੇ ਆਏ। ਤੇ ਜਦੋਂ ਵੰਡ ਹੋਈ ਰੌਲਾ ਪੈ ਗਿਆ ਤੇ ਕੀ ਜ਼ਿਹਨ ਚ ਆਇਆ, ਕੀ ਦੱਸਦੇ ਨੇ ਵੱਡੇ ਕਿ ਉਸ ਤੋਂ ਬਾਅਦ ਫਿਰ ਜਿਹੜਾ ਨਾ ਉਹ ਜ਼ਮੀਨ ਛੱਡਣੀ, ਇਲਾਕਾ ਛੱਡਣਾ ਕਿੰਨਾ ਮੁਸ਼ਕਲ ਹੁੰਦਾ? ਵਾਕਈ ਬੜਾ ਮੁਸ਼ਕਲ ਹੁੰਦਾ ਹੈ। ਜਦੋਂ ਸਨ 47 ਦੇ ਵਿੱਚ ਐਲਾਨ ਹੋਇਆ ਕਿ ਵੀ ਪਾਕਿਸਤਾਨ ਬਣ ਗਿਆ ਹੈ, ਲੋਕਾਂ ਨੂੰ ਇੰਨਾ ਸ਼ਊਰ ਹੀ ਕੋਈ ਨਹੀਂ ਸੀ, ਨਾ ਕੋਈ ਤਾਲੀਮ ਸੀ, ਨਾ ਉਹਨਾਂ ਨੂੰ ਕੋਈ ਇਲਮ ਸੀ, ਨਾ ਕੋਈ ਜ਼ਰਾਏ ਅਬਲਾਗ ਸਨ। ਹੈ ਜੀ, ਜਿੱਥੋਂ ਉਹਨਾਂ ਨੂੰ ਪਤਾ ਹਾਂ ਜੀ ਪਾਕਿਸਤਾਨ ਬਣ ਗਿਆ, ਜੀ ਪਾਕਿਸਤਾਨ ਬਣ ਗਿਆ, ਪਾਕਿਸਤਾਨ ਜਾਣਾ ਹੈ, ਪਾਕਿਸਤਾਨ ਜਾਣਾ। ਉਹ ਕਿੱਥੇ ਹੈ ਪਾਕਿਸਤਾਨ ਕਿੱਥੇ ਹੈ ਹੁਣ? ਅਫਰਾ ਤਫਰੀ ਜਿਸ ਤਰ੍ਹਾਂ ਕਹਿ ਲਓ ਤੁਸੀਂ। ਹਾਂ, ਲੇਕਿਨ ਉਸ ਪਿੰਡ ਦੇ ਵਿੱਚੋਂ ਸਿਰਫ ਇੱਕ ਵਾਹਿਦ ਘਰ ਸਾਡਾ ਨਿਕਲਿਆ, ਤੇ ਕੋਈ ਨਹੀਂ ਆਇਆ ਹੋਰ? ਬਾਕੀ ਸਭ ਉੱਥੇ ਦੇ ਉੱਥੇ ਜਿਉਂ ਦੇ ਤੂੰ ਆਬਾਦ। ਅੱਛਾ ਅੱਛਾ। ਹਾਂ, ਤੇ ਕੋਈ ਯਾਦ ਨੇ ਨਾਂ ਸ਼ਾਂ ਉੱਥੇ ਆਪਣੇ ਹਾਂ। ਜਿਹੜੇ ਸਨ ਚਾਚੇ ਤਾਏ ਬਾਬੇ ਮਹੱਲੇ ਗਲੀ ਦੇ? ਚਾਚੇ ਤਾਏ ਜਿਹੜੇ ਸਨ ਨਾ ਉਹ ਤੇ ਸਾਡੇ ਹੈ ਸਨ ਕੋਈ ਦੂਸਰੇ ਪਿੰਡ, ਜਿਹੜੇ ਕਿ ਇੱਥੇ ਆ ਗਏ ਸੀ ਡੱਲੇਕਿਆਂ ਦੇ ਵਿੱਚ। ਉਸ ਪਿੰਡ ਦੇ ਵਿੱਚ ਸਿਰਫ ਸਾਡਾ ਵਾਹਿਦ ਘਰ ਨਿਕਲਿਆ ਸੀ, ਤੇ ਬਾਕੀ ਜਿਹੜੇ ਸਨ ਲੋਕ ਕੁਝ ਸਾਡੇ ਖਿਲਾਫ ਵੀ ਸਨ, ਲੇਕਿਨ ਉਹਨਾਂ ਦੇ ਨਾਮ ਮੈਨੂੰ ਯਾਦ ਨੇ, 10-20 ਬੰਦਿਆਂ ਦੇ ਨਾਂ ਯਾਦ ਨੇ। ਲਵੋ ਨਾ। ਮਹਿਤਾਬ ਖਾਂ, ਮੁਨੀਰ ਖਾਂ, ਹੰਸਾ, ਨਾਂ ਵੀ ਇਸ ਤਰ੍ਹਾਂ ਦੇ ਹੀ ਸਨ ਨਾ। ਤੁਸੀਂ ਆਖੋਗੇ ਵੀ ਤੁਸੀਂ ਨਹੀਂ ਨਹੀਂ, ਇਸ ਤਰ੍ਹਾਂ ਦੇ ਸਨ ਵੱਡਿਆਂ ਦੇ ਇਸ ਤਰ੍ਹਾਂ ਦਾ ਹੀ ਸਨ। ਹਾਂ ਸਹੀ ਕਹਿ ਰਹੇ ਤੁਸੀਂ। ਕੁਛ ਹਿੰਦੂਆਂ ਦੇ ਨਾਲ ਰਲਦੇ ਮਿਲਦੇ ਸਨ,
ते सुभान खां और चाहत खां, की ओहदा नाम है, चाहत खां और एक दा नाम सी बुलंद खां और एक दा नाम सी चाहत खां ते बुलंद खां, हंसा ते अफजल ते नेहरू, ये मुसलमाना दे नाम सन। बाकी इन्हां तो इलावा भी है मैनू याद ना। ਤੇ ਤੁਸੀਂ ਤਾਂ ਕਹਿ ਤੁਹਾਡੀ ਕਿਉਂ ਤੁਹਾਡੇ ਵੈਰ ਕਿਉਂ ਪਏ ਸਨ, ਕੀ ਸੀ ਵਜ੍ਹਾ? ਉਹ ਵੈਰ ਇਸ ਤਰ੍ਹਾਂ ਪਏ ਸਨ ਕਿ ਅਸੀਂ ਸਾ ਨਾਨਕੇ ਪਿੰਡ ਆਏ। ਠੀਕ ਉਹ ਸਾਡਾ ਨਾਨਕਿਆਂ ਦਾ ਪਿੰਡ ਸੀ, ਜਿਹੜਾ ਪਹਾੜਪੁਰ ਨਾਨਕਿਆਂ ਦਾ ਪਿੰਡ ਸੀ। ਦਾਦਕਿਆਂ ਦਾ ਪਿੰਡ ਸਾਡਾ ਹੋਰ ਸੀ। ਠੀਕ ਹੋ ਗਿਆ। ਅਸੀਂ ਸਾਡੇ ਨਾਨੇ ਜਿਹੜੇ ਸਨ ਨਾ, ਨਾਨੇ ਮਾਮਾ ਹੈ ਹੀ ਨਹੀਂ ਸੀ ਕੋਈ, ਸਿਰਫ ਨਾਨੇ ਸਨ ਦੋ, ਇੱਕ ਨਾਨੀ ਸੀ। ਉਹਨਾਂ ਦੀ ਸਾਡੀ ਵਾਲਦਾ ਤੋਂ ਇਲਾਵਾ ਹੋਰ ਕੋਈ ਹੈ ਹੀ ਨਹੀਂ ਸੀ ਉਹਨਾਂ ਦਾ। ਠੀਕ ਹੋ ਗਿਆ। ਜਦੋਂ ਸਾਡਾ ਬਾਪ ਸੀ ਉਹ ਪੜ੍ਹਿਆ ਲਿਖਿਆ ਸੀ, ਆਰਮੀ 'ਚ ਫੌਜ ਵਿੱਚ ਸੀ। ਉਹ ਉੱਥੋਂ ਰਿਟਾਇਰ ਹੋ ਕੇ ਨਾ ਪਹਿਲਾਂ ਹੀ ਨਾਂ ਨੂੰ 5-6-7 ਸਾਲ ਕਿਤੇ ਸਰਵਿਸ ਕੀਤੀ ਸੀ ਅਤੇ ਉਹ ਉਹਨਾਂ ਕੋਲੋਂ ਭਰਾਵਾਂ ਕੋਲੋਂ ਵੱਖ ਹੋ ਗਿਆ। ਉਹ ਜਦੋਂ ਵੱਖ ਹੋ ਗਿਆ ਉੱਥੋਂ ਸਾਡੇ ਨਾਨੇ ਨਾਨੀ ਉਹਨਾਂ ਨੂੰ ਉੱਥੇ ਲੈ ਆਏ ਆਪਣੇ ਕੋਲ। ਤੇ ਨਾਨਕੇ ਢੇਰੀ ਤੇ ਤੁਸੀਂ ਨਾਨਕੇ ਢੇਰੀ 'ਤੇ ਆ ਜਾਓ। ਅਤੇ ਉਹ ਉੱਥੇ ਆਣ ਕੇ ਅਤੇ ਉਹ ਨਾਂ ਆਪਣਾ ਜ਼ਮੀਨ ਜਦੋਂ ਸਾਡੇ ਨਾਂ ਲਵਾਉਣ ਲੱਗੇ, ਉਹਨਾਂ ਨੂੰ ਜ਼ਮੀਨ ਨਹੀਂ ਸੀ ਹੋਣ ਦਿੱਤੀ। ਉਹਨਾਂ ਦੇ ਜਿਹੜੇ ਸ਼ਰੀਕ ਸਨ, ਸਾਡੇ ਨਾਨਿਆਂ ਦੇ ਜਿਹੜੇ ਸ਼ਰੀਕ ਸਨ ਨਾ, ਉਹਨਾਂ ਨੇ ਜ਼ਮੀਨ ਨਹੀਂ ਸੀ ਹੋਣ, ਇੰਤਕਾਲ ਨਹੀਂ ਸੀ ਹੋਣ ਦਿੱਤਾ। ਠੀਕ। ਇੱਥੋਂ ਫਿਰ ਦੀਵਾਨੀ ਕੇਸ ਚੱਲਦਾ ਰਿਹਾ ਕੋਈ 5-6 ਸਾਲ ਤੱਕ। ਔਰ ਆਖਿਰ ਜਦੋਂ क़याम पाकिस्तान ਦਾ ਐਲਾਨ ਹੋਇਆ, ਉਸ ਤੋਂ ਕੁਛ ਚੰਦ ਮਹੀਨੇ ਪਹਿਲੇ ਹੀ ਸਾਡੇ ਨਾਂ ਉਹ ਫੈਸਲਾ ਹੋ ਗਿਆ ਸੀ, ਇੰਤਕਾਲ ਸਾਡੇ ਨਾਂ ਹੋ ਗਿਆ ਸੀ। ਤੇ ਲੇਕਿਨ ਛੱਡ ਫਿਰ? ਲੇਕਿਨ ਉਹ ਦੁਸ਼ਮਣ ਦੇ ਦੁਸ਼ਮਣ ਹੀ ਰਹੇ। ਉਹ ਛੱਡ ਆਏ। ਫਿਰ ਉਹ ਮਤਲਬ ਸਾਰਾ ਰਿਕਾਰਡ ਆ ਗਿਆ ਇੱਥੇ, ਸਾਰਾ ਜ਼ਮੀਨ ਮਿਲ ਗਈ ਸਾਨੂੰ। ਅੱਛਾ, ਪਾਕਿਸਤਾਨ ਬਣ ਗਿਆ। ਪਾਕਿਸਤਾਨ ਬਣ ਗਿਆ। ਤੁਸੀਂ ਕਿਸ ਤਰ੍ਹਾਂ ਆਏ ਤੇ ਕਿਹੜੇ ਰਾਹ ਆਏ? ਅਸੀਂ ਗੁੜਗਾਵਿਆਂ ਬੈਠੇ, ਜ਼ਿਲ੍ਹਾ ਜਿਹੜਾ ਸੀ ਸਾਡਾ, ਉੱਥੋਂ ਬੈਠੇ ਅਤੇ ਅਸੀਂ ਟ੍ਰੇਨ ਦੇ ਜ਼ਰੀਏ ਬੈਠੇ, ਟ੍ਰੇਨ ਦੇ ਵਿੱਚ ਬਾਈ ਟ੍ਰੇਨ। ਅਤੇ ਕੁਛ ਸਾਡੇ ਵਿੱਚੋਂ ਹੀ ਸਾਡੇ ਹੀ ਜੀ ਭਰਾ ਜਾਂ ਚਾਚੇ ਤਾਏ ਉਹ ਕਾਫਲੇ ਦੀ ਸੂਰਤ ਵਿੱਚ ਆਏ ਸਨ, ਕਾਫਲੇ ਦੇ ਜ਼ਰੀਏ। ਉਹ ਕਾਫਲੇ ਕਿਸ ਤਰ੍ਹਾਂ ਦੇ ਸਨ? ਉਹ ਜਨਾਬ ਬੈਲ ਗਾੜੀਆਂ ਸਨ ਲੱਕੜ ਦੀਆਂ, ਅਤੇ ਵਾਹਵਾ ਖੁੱਲੀਆਂ ਲੰਮੀਆਂ ਚੌੜੀਆਂ ਸੀ। ਅਤੇ ਕੋਈ ਜਿੰਨਾ ਕੋਈ ਇੱਥੋਂ ਗੁਜਰਨ ਵਾਲਾ ਹੈ ਨਾ, ਤਕਰੀਬਨ ਇੰਨੀ ਲੰਬਾਈ ਦੇ ਵਿੱਚ। ਅੱਛਾ ਅੱਛਾ। ਹਾਂ, ਹਜ਼ਾਰਾਂ ਦੇ ਹਿਸਾਬ ਨਾਲ। ਕੋਈ ਕਾਫਲਾ ਛੋਟਾ ਨਹੀਂ ਸੀ। ਉਸ ਕਾਫਲੇ ਦੀ ਸੂਰਤ ਵਿੱਚ ਕੁਛ ਜੀ ਆਏ ਔਰ ਅਸੀਂ ਕੁਛ ਜੀ ਆਏ ਬਾਈ ਟ੍ਰੇਨ। ਅਸੀਂ ਉੱਥੋਂ ਗੁੜਗਾਵਿਓਂ ਟ੍ਰੇਨ ਵਿੱਚ ਬੈਠੇ ਔਰ ਅਸੀਂ ਜ਼ਿਲ੍ਹਾ ਬਹਾਵਲ ਨਗਰ, ਮਿੰਚਰਾਬਾਦ ਤਹਿਸੀਲ, ਉੱਥੇ ਆਣ ਕੇ ਉਤਰੇ ਅਸੀਂ। ਇਹ ਜਿਹੜੀ ਹੈ ਨਾ ਮੇਨ ਲਾਈਨ, ਇੱਥੋਂ ਦੀ ਨਹੀਂ ਅਸੀਂ ਆਏ। ਇਹ ਸਿੰਗਲ ਲਾਈਨ ਸੀ। ਇਹ ਗੁੜਗਾਵਿਓਂ ਆਈ ਸੀ ਬਹਾਵਲ ਨਗਰ ਨੂੰ, ਲੇਕਿਨ ਜਿਹੜੀ ਮੇਨ ਲਾਈਨ ਹੈ ਨਾ ਉਹ ਹੈ ਦਿੱਲੀਓਂ ਵਾਹਗਾ। ਹਾਂ, ਇੱਥੋਂ ਦੀ ਨਹੀਂ ਸਾਨੂੰ ਲਿਆਂਦਾ। ਅੱਛਾ, ਤੁਸੀਂ ਬਹਾਵਲਪੁਰ ਨੂੰ ਆਏ ਸੀ? ਅਸੀਂ ਬਹਾਵਲ ਨਗਰ ਨੂੰ ਆਏ। ਬਹਾਵਲ ਨਗਰ। ਹਾਂਜੀ, ਉੱਥੋਂ ਫਿਰ ਅਸੀਂ ਇਸੇ ਤਰ੍ਹਾਂ ਹੀ ਪੈਦਲ ਪੂਦਲ ਲੋਕਲ ਗੱਡਿਆਂ 'ਤੇ ਪੈਦਲ ਰੇੜਦੇ ਖੇਡਦੇ ਅਸੀਂ ਪਾਕਪਟਨ ਦਾ ਹਵੇਲੀਆਂ, ਪਾਕਪਟਨ ਆ ਗਏ ਮਤਲਬ। ਫਿਰ ਕਿਆਮ ਹੁੰਦਾ ਰਿਹਾ, ਕਿਤੇ 8 ਦਿਨ ਰਹੋ, ਕਿਤੇ 10 ਦਿਨ ਰਹੋ, ਕਿਤੇ ਮਹੀਨਾ ਰਹੋ। ਆਖਿਰਕਾਰ ਅਸੀਂ ਕਸੂਰ ਆ ਗਏ। ਕਸੂਰ ਰੇਲਵੇ ਸਟੇਸ਼ਨ 'ਤੇ ਉੱਥੇ 1 ਮਹੀਨਾ ਅਸੀਂ ਰਹੇ। ਕੈਂਪ ਦੇ ਵਿੱਚ? ਨਾ ਜੀ, ਸਟੇਸ਼ਨ 'ਤੇ ਅਸੀਂ ਕੈਂਪ ਸ਼ਹਿਰੋਂ ਬਾਹਰ ਸੀ, ਲੇਕਿਨ ਅਸੀਂ ਕੈਂਪ ਦੇ ਵਿੱਚ ਨਹੀਂ ਸਾਂ। ਸਾਨੂੰ ਜਿਹੜਾ ਸੀ ਨਾ ਅਮਲਾ ਰੇਲਵੇ ਦਾ, ਉਹਨਾਂ ਨੇ ਸਾਨੂੰ 2 ਕੁਆਟਰ ਦਿੱਤੇ ਸਨ ਆਪਣੇ। ਕਿੰਨੇ ਕੁ ਲੋਕਾਂ ਨੂੰ? ਰੇਲਵੇ ਦੇ ਸਿਰਫ ਕੋਈ ਅਸੀਂ 5-7 ਜੀ ਸਾਂ। ਇੱਕ ਸਾਡਾ ਤਾਇਆ ਸੀ ਨਾਲ, ਅਤੇ 2 ਅਸੀਂ ਭਰਾ ਸਾਂ, ਇੱਕ ਸਾਡੀ ਮਾਂ ਸੀ, 2 ਸਾਡੀਆਂ ਭੈਣਾਂ ਸਨ। ਅੱਛਾ, ਤੁਸੀਂ ਇਹ ਜੀ ਉੱਥੋਂ ਆਏ ਸੀ? ਇਹ ਜੀ ਅਸੀਂ ਉੱਥੋਂ ਆਏ ਸੀ, ਅਤੇ ਸਾਡਾ ਵੱਡਾ ਭਾਈ ਜਿਹੜਾ ਸੀ ਨਾ ਉਹ ਆਇਆ ਸੀ ਕਾਫਲੇ ਦੇ ਜ਼ਰੀਏ। ਅਤੇ ਵਾਲਦ ਸਾਹਿਬ ਪਹਿਲਾਂ ਹੀ ਫੌਤ ਹੋ ਗਏ ਹਨ ਪਾਕਿਸਤਾਨ ਤੋਂ। क़याम पाकिस्तान ਤੋਂ ਪਹਿਲਾਂ ਹੀ ਉੱਧਰ ਹੀ। ਠੀਕ ਹੋ ਉੱਧਰ ਹੀ। ਠੀਕ। ਤਕਰੀਬਨ ਸਨ 42 ਵਿੱਚ ਫੌਤ ਹੋ ਗਏ ਹਨ ਉਹ। ਹਾਂ, ਸਹੀ। ਹਾਂ। ਤੇ ਇਹ ਡੱਲੇ ਕੀ ਕਿਦੋਂ ਫਿਰ ਤੁਸੀਂ ਆਏ ਤੇ ਕਿਸ ਤਰ੍ਹਾਂ ਆਏ? ਕਿਹਨੇ ਦੱਸਿਆ ਕਿ ਡੱਲੇ ਕੀ ਚਲੀਏ? ਅਸੀਂ ਫਿਰ ਉੱਥੋਂ ਕਸੂਰ ਰਹੇ 1 ਮਹੀਨਾ। ਕਸੂਰ ਰੇਲਵੇ ਸਟੇਸ਼ਨ 'ਤੇ 1 ਮਹੀਨਾ ਰਹੇ। ਕੁਛ ਲੋਕ ਕੈਂਪਾਂ ਦੇ ਵਿੱਚ ਸਨ, ਲੇਕਿਨ ਅਸੀਂ ਕੁਆਟਰਾਂ ਦੇ ਵਿੱਚ ਸੀ। ਉੱਥੋਂ ਫਿਰ ਸਾਨੂੰ ਆਰਡਰ ਹੋਇਆ, ਚਲੋ ਜੀ ਲਾਹੌਰ। ਫਿਰ ਅਸੀਂ ਬਾਈ ਟ੍ਰੇਨ ਲਾਹੌਰ ਆਏ।
ਫਿਰ ਲਾਹੌਰੋਂ ਆਰਡਰ ਹੋਇਆ ਚਲੋ ਜੀ ਸਿਆਲਕੋਟ ਬਾਈ ਟ੍ਰੇਨ। ਫਿਰ ਅਸੀਂ ਸਿਆਲਕੋਟ ਗਏ, ਲੇਕਿਨ ਫਿਰ ਆਰਡਰ ਹੋਇਆ ਕਿ ਚਲੋ ਬੈਕ ਕਰੋ, ਪਿਛਾਂ ਆਓ। ਫਿਰ ਅਸੀਂ ਡਸਕੇ ਨੂੰ ਆਏ। ਡਸਕਿਓਂ ਫਿਰ ਆਪਣਾ ਸਮਾਨ ਸਿਰ 'ਤੇ ਰੱਖ ਕੇ ਫਿਰ ਅਸੀਂ ਐਸੇ ਨਹਿਰ ਦਾ ਅਸੀਂ ਸਤਰਾ ਆਏ। ਸਤਰਾ ਪੈਦਲ ਹੀ? ਪੈਦਲ ਡਸਕਿਓਂ ਸਤਰਾ। ਅਤੇ ਇਸ ਮਹੀਨੇ ਦੇ ਵਿੱਚ ਅਸੀਂ ਸਤਰਾ ਆ ਗਏ ਸਾਂ ਜਨਵਰੀ 'ਚ। ਉੱਥੇ ਫਿਰ 1 ਮਹੀਨਾ ਸਟੇ ਹੋਇਆ ਸਾਡਾ ਸਤਰਾ। ਤਕਰੀਬਨ ਫਰਵਰੀ ਦੇ ਆਖਰ ਵਿੱਚ ਜਾਂ ਮਾਰਚ ਦੇ ਸ਼ੁਰੂ 'ਚ ਅਸੀਂ ਡੱਲੇ ਕੀ ਦੇ ਵਿੱਚ ਆਏ ਹਾਂ। ਤੇ ਇੱਥੇ ਆਉਂਦਿਆਂ ਕੋਈ ਘਰ ਲੱਭ ਗਿਆ ਕਿ ਛੱਤਣਾ ਪਿਆ, ਕੋਈ ਲਾਟ ਹੋਇਆ? ਉਹ ਨਾ ਪਿੰਡ ਸੀ ਸੜਿਆ, ਅੱਗ ਲਾਈ ਸੀ ਮੁਸਲਮਾਨਾਂ ਨੇ, ਆਹੋ ਇੱਥੇ ਅੱਗ ਲੱਗੀ ਸੀ। ਕਤਲੇਆਮ ਹੋਇਆ ਸੀ, ਚੋਖਾ ਹੀ ਕਤਲੇਆਮ ਹੋਇਆ ਸੀ। ਅਤੇ ਇਸੇ ਤਰ੍ਹਾਂ ਹੀ ਬਦਬੂ ਆਉਂਦੀ ਸੀ, ਖੌਫ ਆਉਂਦਾ ਸੀ ਪਿੰਡ ਦੇ ਵਿੱਚੋਂ। ਖੋਲੇ ਹੀ ਪਏ ਹਨ। ਕੁਛ ਐਸੇ ਸਨ ਮਕਾਨ ਜਿਹੜੇ ਜਿਹਨਾਂ ਦੀ ਹਾਲਤ ਸਹੀ ਸੀ, ਜਿਹੜੇ ਬਚ ਗਏ ਹਨ ਸੜਨ ਤੋਂ, ਲੇਕਿਨ ਜ਼ਿਆਦਾਤਰ ਖੋਲੇ ਹੀ ਸਨ। ਬਸ ਜਿਸ ਤਰ੍ਹਾਂ ਕਿਸੇ ਨੂੰ ਲੱਭੇ ਉਹ ਉਸੇ ਤਰ੍ਹਾਂ ਹੀ ਉਹਦੇ ਵਿੱਚ ਮਤਲਬ ਵੜ ਗਏ। ਇਹ ਹਿਸਾਬ ਕੀ ਗੌਰਮੈਂਟ ਵੱਲੋਂ ਸਾਨੂੰ ਕੋਈ ਮਕਾਨ ਅਲਾਟ ਨਹੀਂ ਹੋਇਆ। ਹਾਂ, ਸਿਰਫ ਪਿੰਡ ਅਲਾਟ ਹੋਇਆ ਹੈ। ਤੇ ਜ਼ਮੀਨ ਮਿਲੀ ਫਿਰ? ਹੈਂ? ਜ਼ਮੀਨ ਮਿਲੀ? ਹਾਂ, ਜ਼ਮੀਨ ਮਿਲੀ ਸਾਨੂੰ 2 ਸਾਲ ਬਾਅਦ। 2 ਸਾਲ ਬਾਅਦ? ਆਉਂਦਿਆਂ ਸਾਰੀ ਸਾਨੂੰ 1 ਕਿੱਲਾ ਫੀ ਕਸ ਮਿਲੀ ਆਰਜ਼ੀ ਤੌਰ 'ਤੇ। ਜਦੋਂ ਸਾਡਾ ਰਿਕਾਰਡ ਇੰਡੀਆ ਤੋਂ ਆਇਆ ਉਦੋਂ ਫਿਰ ਮੁਸਤਕਿਲ ਅਲਾਟਮੈਂਟ ਹੋਈ ਸਾਨੂੰ ਤਕਰੀਬਨ 2 ਸਾਲ ਬਾਅਦ। ਤੇ ਅੱਛਾ, ਤੁਸੀਂ ਦੱਸ ਰਹੇ ਹੋ ਪਿੰਡ ਜਦੋਂ ਆਏ ਤੁਸੀਂ ਫਿਰ ਇੱਥੇ ਜਿਹੜਾ? ਹਾਂਜੀ, ਪਿੰਡ ਵਾਲੇ ਨੇ ਜਿਹੜੇ ਸਨ ਨਾ ਇੱਥੇ ਮੁਸਲਮਾਨ ਲੋਕਲ, ਹਾਂਜੀ, ਉਹਨਾਂ ਨੇ ਸਾਡੀ ਕੋਈ ਏਡੀ ਹੈਲਪ ਨਹੀਂ ਕੀਤੀ ਮਾਲੀ ਤੌਰ 'ਤੇ। ਭੁੱਖੇ ਨੰਗੇ, ਨਾ ਕੋਈ ਜਿਸਮ ਵਿੱਚ ਕੱਪੜਾ, ਨਾ ਕੋਈ ਪੈਰੀ ਜੁੱਤੀ, ਨਾ ਕੋਈ ਖਾਣ ਨੂੰ ਲੱਭੇ। ਇਹਨਾਂ ਨੇ ਸੁਣਿਆ ਕੋਈ ਸਟੋਰ ਵੀ ਉੱਥੇ ਬਣਾਇਆ ਸੀ ਮਾਲੋ ਮੇਰ ਕਿ ਜੀ ਸਾਡੇ ਭਰਾ ਆਉਣੇ ਨੇ ਮੁਸਲਮਾਨ, ਅਸੀਂ ਉਹਨਾਂ ਦੀ ਹੈਲਪ ਕਰਾਂਗੇ, ਮਾਲੀ ਤੌਰ 'ਤੇ ਵੀ ਕਰਾਂਗੇ, ਕੱਪੜੇ ਵੀ ਦਿਆਂਗੇ, ਫਲਾਣੀ ਵੀ ਚੀਜ਼ ਦਿਆਂਗੇ। ਕੱਖ ਨਹੀਂ ਕਿਸੇ ਨੇ ਦਿੱਤਾ ਨਾ। ਆਪੋ ਆਪਣੀ ਪਈ ਸਾਰਿਆਂ ਨੂੰ? ਆਪਣੋ ਆਪਣੀ ਪਈ ਸਾਰੇ। ਅੱਛਾ, ਤੁਸੀਂ ਇੱਥੇ ਆਏ ਤੇ ਸਕੂਲ ਫਿਰ ਪੜ੍ਹਾਈ ਸ਼ੁਰੂ ਕੀਤੀ, ਕਿਉਂਕਿ ਤੁਸੀਂ ਤੇ ਬਾਸ਼ਾ ਟੀਚਰ ਵੀ ਰਹੇ ਹੋ। ਪੜ੍ਹਾਈ ਦਾ ਕਿਸ ਤਰ੍ਹਾਂ ਖਿਆਲ ਆਇਆ ਤੇ ਉਹ ਫਿਰ ਕਿੰਨੀ ਦੇਰ ਬਾਅਦ ਦਾਖਲ ਹੋਏ ਸੋ ਤੇ ਕਿੱਥੇ ਹੋਏ ਸੋ? 48 ਦੇ ਵਿੱਚ ਅਸੀਂ ਇੱਥੇ ਆ ਗਏ ਸਨ, ਇੱਥੇ ਡੱਲੇ ਕਹਿੰਦੇ ਵਿੱਚ 48 ਦੇ ਵਿੱਚ। ਪਰ ਜਨਵਰੀ 48 ਵਿੱਚ ਅਸੀਂ ਇੱਥੇ ਆ ਗਏ ਸਾਂ। ਅਤੇ ਸਨ 49 ਵਿੱਚ ਮੈਂ ਦਾਖਲਾ ਲਿਆ ਸੀ। ਉਹ ਸਾਡੀ ਵਾਲਦਾ ਸੀ, ਅੱਲਾ ਉਹਨਾਂ ਨੂੰ ਜੰਨਤ ਨਸੀਬ ਕਰੇ, ਉਹ ਕਹਿਣ ਲੱਗੀ ਕਿ ਇਸੇ ਤਰ੍ਹਾਂ ਹੀ ਸਾਲ 1.5 ਸਾਲ ਹੋ ਗਿਆ ਸਾਨੂੰ ਆਇਆਂ ਨੂੰ, ਅਤੇ ਕੁੱਤੇ ਹੀ ਮਾਰਦੇ ਫਿਰੋਗੇ, ਚੱਲ ਬੇਟਾ ਤੈਨੂੰ ਮੈਂ ਸਕੂਲੇ ਛੱਡ ਆਵਾਂ। ਉਹ ਮੈਨੂੰ ਖਿੱਚ ਧਰੂ ਕੇ ਤੇ ਸਕੂਲੇ ਲੈ ਗਈ। ਮੈਂ ਨਹੀਂ ਸੀ ਜਾਂਦਾ, ਮੈਂ ਰੋਂਦਾ ਸੀ, ਡਰਦਾ ਸੀ। ਸਕੂਲ ਇੱਥੇ ਸੀ ਪਿੰਡ 'ਚ? ਪਿੰਡ ਵਿੱਚ ਹੀ ਇਹੋ ਹੀ ਸਕੂਲ। ਹੁਣ ਤਾਂ ਖੈਰ ਉਹਨਾਂ ਦੇ ਨਕਸ਼ੇ ਹੀ ਬਦਲ ਗਏ ਨੇ, 2-2 3-3 ਵਾਰੀ ਤੋਂ ਬਿਲਡਿੰਗ ਬਣੀ ਹੈ ਫਿਰ ਦੁਬਾਰਾ। ਉਦੋਂ ਜਿਹੜਾ ਹਿੰਦੂਆਂ ਦੇ ਬਾਰੇ ਦਾ ਸਕੂਲ ਸੀ, ਉਹ ਸਕੂਲ ਦੀ ਮੈਂ ਗੱਲ ਕਰ, ਅਤੇ ਲਾਗੇ ਮੈਨੂੰ ਸਕੂਲ ਛੱਡ ਆਈ। ਬਸ ਫਿਰ ਐਸਾ ਦਿਲ ਲੱਗਾ। ਫਿਰ ਮੇਰੇ ਉਸਤਾਦ ਮੁਹਤਰਮ ਵੀ ਇਹਨੂੰ ਮੁੰਡੇ ਨੂੰ ਪਤਾ ਯੂਸਫ ਨੂੰ, ਹਾਜੀ ਕਾਰ ਵਾਲਾ ਨਹੀਂ, ਹਾਜੀ ਕਾਰ ਵਾਲੇ ਦੇ ਬਾਲ ਮਾਸ਼ਾ ਅੱਲਾ ਰੱਖਾ ਮੇਰੇ ਉਸਤਾਦ ਮੁਹਤਰਮ ਸਨ। ਹਾਂਜੀ, ਅੱਛਾ, ਮੇਰੇ ਉਸਤਾਦ ਮੁਹਤਰਮ ਸਨ ਉਹ। ਸਹੀ ਹੋ ਗਿਆ। ਹਾਂਜੀ। ਤੇ ਫਿਰ ਤੁਸੀਂ ਇੱਥੋਂ ਕਿੰਨੇ ਕੁ ਮੁੰਡੇ ਉਦੋਂ ਜਾਂਦੇ ਨੇ ਸਕੂਲ ਜਦੋਂ ਤੁਸੀਂ ਸ਼ੁਰੂ ਹੋਏ ਸੋ? ਸਕੂਲ ਭਰ ਜਾਂਦਾ ਹੁੰਦਾ ਸੀ ਕੋਈ? ਤਕਰੀਬਨ 100 ਕੁ ਤਾਦਾਦ ਸੀ। ਕਲਾਸਾਂ 5 ਹੀ ਸਨ, ਲੇਕਿਨ ਤਾਦਾਦ ਇੰਨੀ ਕੋਈ ਸੀ, ਕੋਈ ਐਡਾ ਰੁਝਾਨ ਵੀ ਨਹੀਂ ਸੀ ਨਾ ਲੋਕਾਂ ਦਾ ਤਾਲੀਮ ਵਾਲਾ। ਬਿਲਕੁਲ ਇਸ ਤਰ੍ਹਾਂ। ਹਾਂ। ਅੱਛਾ। ਅਤੇ ਮੈਂ ਫਿਰ ਇੱਥੇ ਪ੍ਰਾਇਮਰੀ ਪਾਸ ਕਰਕੇ ਫਿਰ ਮੈਂ ਬੁੱਢੇ ਗ੍ਰਾਹ ਚਲਾ ਗਿਆ। ਉੱਥੋਂ ਫਿਰ ਮੈਂ ਮਿਡਲ ਕੀਤਾ ਸੰਨ 57 ਦੇ ਵਿੱਚ। ਉੱਥੋਂ ਫਿਰ ਮੈਂ ਡਸਕੇ ਟੁਰ ਗਿਆ ਹਾਈ ਕਲਾਸ 9th ਕਲਾਸ ਵਿੱਚ। ਉੱਥੋਂ ਫਿਰ ਮੈਂ ਮੈਟਰਿਕ ਕੀਤਾ ਸੀ ਸੰਨ 59 ਵਿੱਚ। ਹਾਂਜੀ। ਵਾਹ ਜੀ ਵਾਹ। ਹਾਂ। ਤੇ ਕਿੰਨੇ ਕੁ ਬੰਦੇ ਸਨ ਤੁਹਾਡੇ ਪਿੰਡ ਦੇ ਜਿਹੜੇ ਮੈਟਰਿਕ ਕੀਤੇ ਹਨ ਉਦੋਂ? ਪੜ੍ਹੇ ਲਿਖੇ ਸਨ ਹੋਰ ਵੀ ਕਿ ਨਹੀਂ, ਘੱਟ ਹੀ ਸੀ? ਮੇਰੇ ਨਾਲ ਤੇ 2 ਹੀ ਸਨ, 2 ਹੀ ਸਨ। ਅਤੇ 2 ਹੀ ਸਨ ਜਿਨ੍ਹਾਂ ਨੇ ਮੈਟਰਿਕ ਕੀਤਾ ਸੀ। ਇੱਕ ਚੱਕ ਮਹਿਣੇ ਦਾ ਸੀ ਯੂਸਫ, ਇੱਕ ਚੱਕ ਮਹਿਣਾ ਦਾ ਸੀ ਮਿਆਵਾਂ ਚੋਂ। ਬਾਊ ਜ਼ਹੂਰ ਸੀ ਉਹਦਾ ਨਾਮ, ਬਾਊ ਜ਼ਹੂਰ। ਉਹਨਾਂ ਨੇ ਕੋਈ ਨੌਕਰੀ ਸ਼ੋਕਰੀ ਕੀਤੀ ਫਿਰ ਬਾਅਦ? ਹਾਂ ਕੀਤੀ ਸੀ ਉਹਨਾਂ ਨੇ। ਗਾਲਬਨ ਉਹਦਾ ਮਹਿਕਮਾ ਜਿਹੜਾ ਸੀ ਨਾ ਆਡਿਟ ਵਾਲਿਆਂ ਦਾ ਸੀ, ਜਿੱਥੇ ਤਨਖਾਹਾਂ ਅੱਛਾ, ਅਕਾਊਂਟ ਵਾਲਿਆਂ ਚੋਂ ਨੇ। ਹਾਂ, ਠੀਕ ਹੈ। ਹਾਂਜੀ। ਅਤੇ ਮੈਂ ਟੀਚਰ ਰਿਹਾ ਸੀ।
ਮੈਂ ਟ੍ਰੇਨਿੰਗ ਲਈ ਸੀ ਇੱਥੇ ਪੀਟੀਸੀ ਦੀ ਇੱਥੇ ਪਸਰੂਰੋਂ ਨਾਰਮਲ ਸਕੂਲ। ਨਾਰਮਲ ਸਕੂਲੋਂ। ਵਾਹ ਜੀ ਵਾਹ। ਹਾਂਜੀ। ਅੱਛਾ ਥੋੜਾ ਜਿਹਾ ਮੈਨੂੰ ਇਹ ਦੱਸੋ, ਫਿਰ ਹੁਣ ਥੋੜਾ ਪਿੱਛੇ ਚੱਲਦੇ ਆ ਕਿ ਤੁਹਾਨੂੰ ਉਹ ਪਿੰਡ ਜਿਹੜਾ ਸੀ ਉਹ ਯਾਦ ਹੈ ਕਿ ਤੁਹਾਡਾ ਘਰ ਕਿੱਥੇ ਹੁੰਦਾ ਸੀ ਤੇ ਕੋਲ ਕਿਹੜੀ ਕੋਈ ਚੀਜ਼ ਸੀ, ਕੋਈ ਮਤਲਬ ਜਿਸ ਤਰ੍ਹਾਂ ਹੁੰਦਾ ਨਾ ਕਈ ਕਹਿੰਦਾ ਕਿ ਸਾਡਾ ਘਰ ਮਸਜਿਦ ਦੇ ਕੋਲ ਸੀ, ਸਾਡੇ ਘਰ ਦੇ ਕੋਲ ਖੂਹੀ ਸੀ, ਜਾਂ ਕੋਈ ਐਸੀ ਚੀਜ਼ ਹੈ ਤੁਹਾਡੇ ਘਰ ਨੂੰ ਉੱਥੇ? ਪਿੱਛੇ ਹਾਂਜੀ। ਜਿਹੜਾ ਪਿੰਡ ਛੱਡ ਕੇ ਅਸੀਂ ਠੀਕ ਆਏ ਹੈ। ਸੀ, ਸਾਰੇ ਪਿੰਡ ਦਾ ਨਕਸ਼ਾ ਮੇਰੇ ਸਾਹਮਣੇ ਹੈ। ਔਰ ਸਾਡਾ ਘਰ ਇਸ ਤਰ੍ਹਾਂ ਬਾਰ-ਬਾਰ ਸੀ ਜਿਵੇਂ ਗੁਰਦੁਆਰਾ ਯੂਸਫ, ਜਿਵੇਂ ਗੁਰਦੁਆਰਾ ਨਹੀਂ, ਜਾਂ ਗੁਰਦੁਆਰੇ ਵਾਲੀ ਮਸਜਿਦ ਲਾ ਲਓ, ਪਿੰਡੋਂ ਪਿੰਡੋਂ ਚੜ੍ਹਦੇ ਪਾਸੇ, ਚੜ੍ਹਦੇ ਪਾਸੇ। ਪਿੰਡੋਂ ਚੜ੍ਹਦੇ ਪਾਸੇ। ਠੀਕ ਹੈ ਉਹ ਉਸ ਤੋਂ ਅੱਗੇ ਫਿਰ ਪੈੜੀਆਂ ਹੀ ਸਨ। ਠੀਕ ਹੈ। ਯਾਨੀ ਸਾ- ਤੁਹਾਡਾ ਸ਼ੁਰੂ ਚ ਘਰ ਸੀ, ਸਾਡਾ ਸੂਰਜ ਆਖਰ ਤੇ ਘਰ ਸੀ। ਆਖਰ ਤੇ ਘਰ ਸੀ। ਹਾਂ ਜੀ, ਮਸ਼ਰਕੀ ਸਾਈਡ ਤੇ। ਠੀਕ ਹੈ। ਹਾਂ, ਤੇ ਕਿੰਨੇ ਕਮਰੇ ਸਨ? 3। ਬਾਕੀ ਮਤਲਬ ਵਿਹੜ ਬੜਾ ਸੀ। ਵਿਹੜਾ ਖੁੱਲਾ ਵਿਹੜਾ। ਵਿਹੜ ਖੁੱਲਾ ਵਿਹੜਾ ਸੀ। ਅੱਛਾ। ਹਾਂਜੀ। ਤੇ ਕੋਈ ਖੂਹ ਸ਼ੂ ਵੀ ਹੈ ਸੀ ਉੱਥੇ ਜ਼ਿਮੀਂਦਾਰਾਂ ਵਾਸਤੇ, ਕੋਈ ਤੁਹਾਡੀ ਕੋਈ ਹਵੇਲੀ ਸ਼ੈਲੀ? ਖੂਹ ਸਾਰੇ ਪਿੰਡ ਦੇ ਵਿੱਚ ਇੱਕੋ ਹੀ ਖੂਹ ਸੀ। ਉਹ ਕਿਹਦਾ ਸੀ? ਉਹ ਉਹਨਾਂ ਦਾ ਨਾਮ ਪਤਾ ਨਹੀਂ ਕੀ ਸੀ, ਨੰਬਰਦਾਰ ਸਨ ਉਹ। ਚਲੋ ਠੀਕ ਹੋ ਗਿਆ। ਇੰਡੀਆ ਦੇ ਨੰਬਰਦਾਰ ਦਾ ਖੂਹ। ਤੇ ਤੁਹਾਡੇ ਕੋਈ ਨਾਲ ਗੁਆਂਢੀ ਸੱਜੇ ਖੱਬੇ ਕੋਈ ਨਾਂ ਯਾਦ ਹੈ ਕਿਸੇ ਦਾ, ਕਿਹਦਾ ਘਰ ਹੁੰਦਾ ਸੀ? ਕੋਈ ਚਾਚੇ ਦਾ ਉਹ ਜਿਹੜਾ ਜਿਸ ਤਰ੍ਹਾਂ ਚਾਚਾ ਬਾਬਾ ਕੋ ਹੁੰਦਾ? ਤਾਂ ਚਾਚਾ ਬਾਬਾ ਨਹੀਂ ਰਿਸ਼ਤੇਦਾਰ ਨਹੀਂ, ਵੈਸੇ ਜਿਸ ਤਰ੍ਹਾਂ ਹੁੰਦਾ ਕਿਸੇ ਦਾ ਕੋਈ ਨਾਂ ਯਾਦ? ਮਤਲਬ ਹਮਸਾਏ ਸਮਝੋ ਨਾ, ਹਮਸਾਏ। ਹਮਸਾਏ ਦਾ। ਹਾਂ, ਮਹਿਤਾਬ ਖਾਂ। ਅੱਛਾ ਤੁਹਾਡੇ ਨਾਲ ਸਨ। ਮਹਿਤਾਬ ਖਾਂ ਦੇ ਪੁੱਤਰ ਅੱਗੋਂ 6 ਸਨ, ਉਹਨਾਂ ਦੇ ਹੀ ਨਾਮ ਮੈਨੂੰ ਯਾਦ ਨੇ। ਦੱਸੋ ਹਾਂ, ਉਸ ਦਾ ਕੋਈ ਉਹਨਾਂ ਦਾ ਕੋਈ ਨਾਂ ਸੁਣੀ ਲੈ। ਇੱਕ ਦਾ ਨਾਂ ਹਸਮਲ, ਇੱਕ ਦਾ ਨਾਂ ਸੀ ਮਵਾਸੀ, ਇੱਕ ਦਾ ਨਾਂ ਸੀ ਦਲਸ਼ੇਰ। ਦਲਸ਼ੇਰ। ਹਾਂ, ਇੱਕ ਦਾ ਨਾਂ ਸੀ ਕੀਕਰ ਸਿੰਘ। ਕੀ ਕਿਸੇ? ਅੱਛਾ। ਇਹ 6 ਭਰਾ ਸਨ ਮਹਿਤਾਬ ਖਾਂ ਦੇ। ਹੂੰ। ਮਹਿਤਾਬ ਖਾਂ ਦਾ ਬਾਬਾ ਸੀ ਨਾ, ਅੱਗੋਂ ਉਹਨਾਂ ਦੇ ਪੁੱਤਰ ਇਹ 6 ਸਨ। ਉਹਨਾਂ ਤੋਂ ਇਲਾਵਾ ਫਿਰ ਇਹ ਹਮਸਾਏ ਸਨ ਨਾ, ਲੇਕਿਨ ਹਮਸਾਏ ਸਨ ਸਾਡੇ ਖਿਲਾਫ। ਆਹੋ ਉਹ ਦੱਸੀ ਹੈ ਨਾ ਮੈਂ ਉਹ ਬਿਲਕੁਲ। ਸੂਰਤ ਹਾਲ। ਬਿਲਕੁਲ। ਤੇ ਦੂਸਰਾ ਜਿਹੜਾ ਸੀ ਉਹ ਮੁਨੀਰ ਖਾਂ ਸੀ, ਉਹ ਵੀ ਬਾਬਾ ਸੀ। ਉਹਦੇ ਅੱਗੋਂ 3 ਪੁੱਤਰ ਸਨ। ਇੱਕ ਦਾ ਨਾਂ ਸੀ ਜੌਮ ਖਾਂ, ਇੱਕ ਦਾ ਨਾਂ ਸੀ ਫੌਜੀ, ਇੱਕ ਦਾ ਨਾਂ ਸੀ ਖੁਰੇ ਪਾਤਲ ਕੇ ਖੁਰੇ ਕੇ ਇਸ ਤਰ੍ਹਾਂ ਦੇ ਨਾਮ ਸਨ, ਪੁੱਠੇ ਸਿੱਧੇ। ਆਹੋ। ਇਹ 3 ਸਨ। ਉਸ ਤੋਂ ਇਲਾਵਾ ਫਿਰ ਇੱਕ ਬਾਬਾ ਹੰਸਾ ਸੀ, ਨਾਂ ਹੀ ਉਹਦਾ ਹੰਸਾ ਸੀ। ਅੱਛਾ ਅੱਛਾ। ਅੱਗੋਂ ਉਹਦੇ 4 ਪੁੱਤਰ ਸਨ, ਉਹਨਾਂ ਦੇ ਵੀ ਮੈਨੂੰ ਨਾਂ ਯਾਦ ਨੇ, 4 ਦੇ ਹੀ। ਵਾਹ ਜੀ ਵਾਹ। ਨਹਿਰੂ, ਅਬਦਲ, ਤੇ ਇੱਕ ਦਾ ਨਾਂ ਜੀਤ ਖਾਂ, ਤੇ ਇੱਕ ਦਾ ਨਾਂ ਖੁਰੇ ਕੀ ਸੀ, ਮਤਲਬ 4 ਸਨ ਪੁੱਤਰ। ਤੇ ਕਿੰਨੇ ਕੁ ਉੱਥੇ ਬਰਾਦਰੀਆਂ ਦੇ ਲੋਕ ਸਨ? ਖਾਨ ਪਠਾਨ ਸਨ ਬਹੁਤੇ ਕਿ ਕੀ ਸਨ, ਰਾਜਪੂਤ ਸਨ, ਕੋਈ ਜੱਟ ਸਾਰੇ ਸਨ? ਮਿਉਂ ਰਾਜਪੂਤ ਸਨ। ਮਿਊ ਰਾਜਪੂਤ ਹਾਂ। ਸਨ। ਠੀਕ ਹੋ ਗਿਆ। ਸਾਡੀ ਆਸ-ਪਾਸ ਹੈ ਹੀ ਸਾਰੀ ਮੇਵਾਤ ਸੀ ਉਹ, ਬਿਲਕੁਲ ਹੋਰ ਠੀਕ। ਕੋਈ ਕੌਮ ਹੀ ਨਹੀਂ ਹੈ ਹੀ ਸੀ। ਨਹੀਂ ਸੀ। ਹਾਂ, ਕੋਈ ਪੰਜਾਬੀ ਨਹੀਂ ਸੀ, ਠੀਕ ਹੈ। ਕੋਈ ਪਠਾਨ ਨਹੀਂ ਸੀ, ਹੂੰ। ਕੋਈ ਵੀ ਨਹੀਂ ਸੀ ਸਿਵਾਏ ਇਸ ਕੌਮ ਦੇ ਮਿਉਂ ਰਾਜਪੂਤ ਦੇ। ਤੁਹਾਡੀ ਵੀ ਇਹੀ ਹੈ? ਇਹ ਹੀ ਹੈ, ਬਿਲਕੁਲ ਸਹੀ। ਮਿਉਂ ਰਾਜਪੂਤ। ਮਿਊ ਰਾਜਪੂਤ। ਹਾਂ, ਚਾਚਾ ਕਿੰਨਾ ਕੋਈ ਯਾਦ ਤੁਹਾਨੂੰ ਹੁੰਦਾ ਘਰ? ਕੋਈ ਕਦੀ ਸੋਚਿਆ, ਕਦੀ ਇਕੱਲੇ ਬੈਠੇ ਹੋਵੋ ਜਦੋਂ ਤੁਸੀਂ ਤੇ ਆਉਂਦਾ ਕਿ ਯਾਰ ਉੱਥੇ ਸੀ ਹੀ ਹੁੰਦੇ ਸਾਂ, ਕਦੀ ਮਿਸ ਕੀਤਾ ਜੀ ਉਹਨੂੰ, ਆਪਣੇ ਪਿੰਡ ਨੂੰ, ਪਿਛਲੇ ਨੂੰ? ਉੱਥੇ ਸਾਡੇ ਰਿਸ਼ਤੇਦਾਰ ਵੀ ਹਨ, ਉਹਨਾਂ ਨਾਲ ਵੀ ਰਾਬਤਾ ਹੈ ਵੇ। ਰਾਜੀ ਬਾਜੀ ਖੈਰ ਖਰੀਅਤ ਦਾ ਪਤਾ ਮੋਬਾਈਲ 'ਤੇ ਪੁੱਛਦੇ ਹੀ ਰਹਿੰਦਾ ਇੱਕ ਦੂਸਰੇ ਨੂੰ। ਜਦੋਂ ਮੈਂ ਯਾਦ, ਫਿਰ ਯਾਦਾਂ ਤੇ ਹੁੰਦੀਆਂ ਨਾ ਹਾਂ, ਜਿੱਥੇ ਜੰਮਣ ਕੋਈ। ਹਾਂ, ਹਾਂਜੀ ਹਾਂਜੀ। ਅੱਛਾ। ਤੇ ਉਂਝ ਜੇ ਕਿਤੇ ਮੌਕਾ ਮਿਲਿਆ ਤੇ ਜਾਓਗੇ ਮਿਲਣ ਗਿਲਣ? ਜੇ ਹੁੰਦਾ ਨਾ ਬੰਦਾ ਕਿ ਯਾਰ ਕਿਤੇ ਮੌਕਾ ਮਿਲਿਆ, ਵੀਜ਼ਾ। ਯੂਸਫ ਜੀ ਜੀ ਆਪਣਾ ਮੁਸ਼ਤਾਕ ਨਹੀਂ ਮੁੰਡਾ, ਜੀ ਜੀ। ਮੁਸ਼ਤਾਕ ਦਾ ਸਾਡੇ ਪ੍ਰੋਗਰਾਮ ਪਿਆ ਬਣਦਾ ਹੈ ਪਾਸਪੋਰਟ ਬਣਵਾਉਣ ਦਾ, ਠੀਕ ਹੈ ਇੰਡੀਆ ਦਾ। ਠੀਕ ਹੈ। ਲੇਕਿਨ ਉਹ ਚੂँਕਿ ਸਰਕਾਰੀ ਮੁਲਾਜ਼ਮ ਹੈ, ਤੇ ਸਰਕਾਰੀ ਮੁਲਾਜ਼ਮ ਬਗੈਰ ਛੁੱਟੀਆਂ ਤੋਂ ਨਹੀਂ ਜਾ ਜਾ ਸਕਦਾ। ਸਕਦਾ। ਠੀਕ ਹੈ। ਤੇ ਜੂਨ ਜੁਲਾਈ ਦੇ ਵਿੱਚ ਛੁੱਟੀਆਂ ਹੋਣੀਆਂ ਨੇ, ਉਦੋਂ ਤੋਂ ਸਾਡਾ ਕੁਝ ਪ੍ਰੋਗਰਾਮ ਬਣ ਰਿਹਾ ਜਾਣ ਦਾ, 2-3 ਦਾ। ਪਿੰਡ ਵੇਖਣਾ ਪਿੰਡ ਵੇਖਣਾ, ਫਿਰ ਤਾਂ ਸਾਰੇ ਹੀ ਫਿਰਾਂਗੇ ਨਾ ਰਿਸ਼ਤੇਦਾਰੀਆਂ ਦੇ ਵਿੱਚ। ਤੇ ਉਹ 'ਚ ਆਪਣਾ ਪਛਾਣ ਲਓਗੇ ਪਿੰਡ? ਹਾਂ ਬਿਲਕੁਲ। ਅਗਰ ਤੁਹਾਨੂੰ ਤਹਿਸੀਲ ਤੇ ਛੱਡ ਦਿੱਤਾ ਜਾਏ? ਬਿਲਕੁਲ ਪਛਾਣ ਲੱਗਾ। ਤਹਿਸੀਲ ਵਿੱਚ ਛੱਡ ਦਿੱਤਾ ਜਾਏ ਤਾਂ ਉੱਥੋਂ ਫਿਰ ਪੈਦਲ ਕੋਈ 8-10 ਕਿਲੋਮੀਟਰ ਹੈ, ਕਿਲੋਮੀਟਰ ਸਾਡਾ ਪਿੰਡ ਹੈ। ਅੱਛਾ। ਹਾਂ, ਤੇ ਟੁਰ ਜਾਓਗੇ? ਪੁੱਛ ਗਿੱਛ ਕੇ ਤੇ ਫਿਰ ਉਸ ਪਿੰਡ ਆ ਹੀ ਸਕਦਾ ਨਾ ਬੰਦਾ। ਤੇ ਉਹ ਗਲੀ 'ਚ ਵੜ ਕੇ ਤਾਂ ਆਪਣਾ ਘਰ ਵੀ ਲੱਭ ਲਓ, ਭਾਵੇਂ ਚਲੋ ਉੱਥੇ ਨਵਾਂ ਹਾਂ ਬਣ ਹਾਂ, ਗਿਆ। ਬਿਲਕੁਲ ਲੱਭ ਲਾਂਗਾ, ਬਿਲਕੁਲ ਲੱਭ ਲਾਂਗੇ ਇਨਸ਼ਾਅੱਲਾ। ਚਲੋ। ਇਹ ਮੇਰੀ ਯਾਦਦਾਸ਼ਤ ਬੜੀ ਪੱਕੀ ਹੈ। ਨਹੀਂ ਲੱਗ ਰਿਹਾ, ਹਾਂ, ਲੱਗ ਰਿਹਾ ਮੇਰੀ ਮਾਸ਼ਾ। ਯਾਦਦਾਸ਼ਤ ਬੜੀ ਪੱਕੀ ਹੈ। ਹਾਂ। ਲੋ ਜੀ ਦੋਸਤੋ,
ਇਹ ਤੁਹਾਨੂੰ ਆਪਣੇ ਮੁਕਤਸਰ ਦੇ ਟਾਈਮ ਦੇ ਵਿੱਚ ਕੋਸ਼ਿਸ਼ ਕੀਤਾ ਕਿ ਜ਼ਿਆਦਾ ਤੋਂ ਜ਼ਿਆਦਾ ਬਜ਼ੁਰਗਾਂ ਦੀ ਗੱਲਾਂ ਸੁਣਾਈਆਂ। ਸਾਡੇ ਮਾਸਟਰ ਸਾਹਿਬ ਨੇ ਉਸ ਦੌਰ 'ਚ ਨਾ ਤਾਲੀਮ ਹਾਸਲ ਕੀਤੀ ਕਿ ਜਦੋਂ ਸਕੂਲ ਜਾਣ ਦਾ ਕੋਈ ਰਿਵਾਜ ਵੀ ਨਹੀਂ ਸੀ ਹੁੰਦਾ, ਚੀਦਾ ਚੀਦਾ ਲੋਕ ਪੜ੍ਹਦੇ ਸਨ। ਇਹਨਾਂ ਮਾਸ਼ਾਅੱਲਾ ਮੈਟ੍ਰਿਕ ਕੀਤੀ ਔਰ ਫਿਰ ਹੈਡ ਮਾਸਟਰ ਰਿਟਾਇਰ ਹੋਏ ਔਰ ਇੱਕ ਮਤਲਬ ਇੱਕ ਪਿੰਡ ਦੇ ਵਿੱਚ ਇੱਕ ਬੜੀ ਮੋਤਬਰ ਸ਼ਖਸੀਅਤ ਨੇ। ਤੇ ਉਮੀਦ ਹੈ ਕਿ ਤੁਹਾਨੂੰ ਇਹ ਵੀਡੀਓ ਅੱਛੀ ਲੱਗੀ ਹੋਏਗੀ। ਸਾਡੇ ਬਜ਼ੁਰਗਾਂ ਦੀਆਂ ਗੱਲਾਂ, ਕੀਮਤੀ ਗੱਲਾਂ, ਤੇ ਆਪਣੀ ਰਾਏ ਦਾ ਇਜ਼ਹਾਰ ਜ਼ਰੂਰ ਕਰਨਾ। ਔਰੰਗਜ਼ੇਬ ਨੂੰ ਇਜਾਜ਼ਤ ਦਿਓ। ਰੱਬ ਰਾਖਾ।